ਸਾਡੇ ਸਿਆਣੇ ਕਹਿੰਦੇ ਸੀਗੇ ਕਿ ਰਜਪੂਤਾਂ ਦੀਆਂ ਗੋਤਾਂ 3 ਮੰਝ ਬਰਾ ਤੇ ਘੋੜੇ ਵਾ ਤੇ ਕਹਿੰਦੇ ਬਾਕੀ ਸਾਰੇ ਖੇਸਵਾ ਬਾਕੀ ਟੁੱਟਣ ਰਾਜਪੂਤ ਆ ਸਾਰੇ। ਪਾਕਿਸਤਾਨੀ ਰਾਜਪੂਤ ਜਿਹੜੇ ਸ਼ਹਿਰਾਂ ਜਾ ਕੇ ਬਣੇ ਹੈ। ਇਹ ਸਾਡੇ ਸੀ ਜੀ ਇੱਕ ਮਾਸਟਰ ਮੁਸਤਾਕ ਸਲੈਂਪਰ ਦੇ ਪਿੱਛੋਂ ਸਲੈਂਪਰ ਦੇ। ਉਹਨੇ ਕਿਹਾ ਜੀ ਰਾਜਪੂਤਾਂ ਦੇ ਮੁੰਡੇ ਉੱਠ ਕੇ ਖੜੇ ਹੋ ਜਾਓ। ਅਸੀਂ ਸਕੂਲੇ ਪੜ੍ਹਦੇ ਸੀ, ਚੌਥੀ ਜਮਾਤ 'ਚ ਅਸੀਂ ਪੜ੍ਹਦੇ ਸੀ। ਤੇ ਆ ਜਿਹੜਾ ਬੰਗਲਾਦੇਸ਼ ਆ ਜੀ ਇਹ ਸੀਗਾ ਜੀ ਉਹ ਪਰਸਨ ਦਾ ਇਲਾਕਾ, ਇਹ ਸੀਗਾ ਕੁਤਬੇ ਦਾ ਇਲਾਕਾ, ਇਹ ਬਣਾਤਾ ਬੰਗਲਾਦੇਸ਼। ਇਹ ਜਿਹੜੇ ਕੁਤਬੇ ਦੇ ਲੋਕ ਸੀ ਇਹ ਹੈਗੇ ਸੀ ਉੱਥੇ ਦੇ, ਇਹ ਵੱਢਦੇ ਹੁੰਦੇ ਸੀ ਦਿੱਬ, ਇਹ ਦਿੱਬ ਵੱਢਦੇ ਸੀ। ਇਹਨਾਂ ਨੂੰ ਫਿਰ ਇਹਨਾਂ ਕਿਸ਼ਤੀਆਂ 'ਚੋਂ ਲਾਹ ਕੇ ਗੋਰੇ ਨੇ ਕਿਹਾ ਉਹ ਤੁਹਾਨੂੰ ਜ਼ਮੀਨਾਂ ਪਾਵਾਂ। ਫਿਰ ਇਹਨਾਂ ਨੂੰ ਜ਼ਮੀਨਾਂ ਪਾਈਆਂ, ਫਿਰ ਇਹ ਬਣ ਗਏ ਜੀ ਰੋ ਮੰਝ, ਇਹ ਮੰਝ ਸਾਹਿਬ ਬਣ ਗਏ ਜੀ। ਫਿਰ ਸਾਡੇ ਮਾਸਟਰ ਮੁਸਤਾਕ ਸਾਹਿਬ ਨੇ ਕਿਹਾ ਰਜਪੂਤਾਂ ਦੇ ਮੁੰਡੇ ਖੜੇ ਹੋ ਜਾਓ ਵੇ। ਸਭ ਤੋਂ ਪਹਿਲੇ ਇਹ ਖੜੇ ਹੋ ਗਏ। ਉਸ ਮਾਸਟਰ ਮੁਸਤਾਕ ਨੇ ਕਿਹਾ ਓਏ ਥੱਲੇ ਬੈਠੋ, ਅਸਲ ਰਜਪੂਤ ਮਗਰੋਂ ਖੜੇ ਹੋਏ ਆ, ਬੈਠੋ ਥੱਲੇ ਦਿੱਬ ਬੱਟਣੇ ਹੋ। ਲਓ ਜੀ ਇੰਨੀ ਗੱਲ ਆ ਜੀ, ਇਹ ਆ ਜੀ ਦਿੱਬ ਬੱਟਣੇ ਰਜਪੂਤ। ਹਾਂ ਜੀ, ਇਹ ਕਿਸੇ ਵਿਆਹ ਸ਼ਾਦੀ ਜਾਣ ਇਹਨਾਂ ਨੇ ਪਹਿਲੇ ਕਰਨੇ ਆ ਸ਼ੁਕਰ ਮਜ਼ਾਕ, ਬਾਅਦ 'ਚ ਇਹਨਾਂ ਨੇ ਬੰਦੇ ਵਾਲੀ ਗੱਲ ਕਰਨੀ ਹੁੰਦੀ ਆ ਜੀ। ਅੱਖਾਂ ਲਹੂ ਦੇ ਅਥਰੂ ਸੁੱਟਣ, ਚੇਤੇ ਆਉਣ ਬਹਾਰਾਂ ਦੇ। ਪਿੰਡੇ ਤੇ ਜੋ ਵੈਰੀਆਂ ਲਾਏ, ਅਜੇ ਨਿਸ਼ਾਨ ਨੇ ਮਾਰਾਂ ਦੇ। ਗੰਦੀ ਸੋਚ ਦੇ ਗੰਦੇ ਲੋਕਾਂ, ਲੁੱਟੇ ਘਰ ਸਰਦਾਰਾਂ ਦੇ। ਇੰਨੀ ਕਤਲੋ ਗਾਰਤ ਹੋਈ, ਭਿੱਜੇ ਮੂੰਹ ਤਲਵਾਰਾਂ ਦੇ। ਰਾਤੋਂ ਰਾਤੀ ਰਿਸ਼ਤੇ ਮੁੱਕੇ, ਆਪਸ ਦੇ ਵਿੱਚ ਯਾਰਾਂ ਦੇ। ਯਾਰ ਹਬੀਬਾ ਉਜੜ ਗਏ, ਵਸਦੇ ਘਰ ਪਰਿਵਾਰਾਂ ਦੇ, ਵਸਦੇ ਘਰ ਪਰਿਵਾਰਾਂ ਦੇ। ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਚੱਕ ਨੰਬਰ 72 ਜੀਂਬੇ ਗਲਾਲੀਪੁਰ, ਜਿਹਨੂੰ ਥਾਣਾ ਠੀਕਰੀ ਵਾਲਾ ਲੱਗਦਾ ਜੀ, ਔਰ ਇਹਨਾਂ ਦਾ ਜ਼ਿਲ੍ਹਾ ਔਰ ਤਹਿਸੀਲ ਲਾਇਲਪੁਰ ਫੈਸਲਾਬਾਦ ਹੈ ਜੀ। ਇਸ ਪਿੰਡ ਦੇ ਵਿੱਚ ਈਸਰ ਸਿੰਘ ਦੀ ਹਵੇਲੀ ਹੈ ਜੀ। ਇਸ ਤੋਂ ਇਲਾਵਾ 7 ਮਰੱਬਿਆਂ ਦੇ ਮਾਲਕ ਕਹਿਰ ਸਿੰਘ ਦਾ ਤਾਲੁਕ ਵੀ ਇਸੇ ਪਿੰਡ ਨਾਲ ਸੀ। ਇੱਕ ਬਹੁਤ ਬੜਾ ਚੌਧਰੀ ਸੀਗਾ ਜੀ ਬੋੜ ਸਿੰਘ, ਉਹਦਾ ਵੀ ਤਾਲੁਕ ਇਸੇ ਪਿੰਡ ਦੇ ਨਾਲ ਸੀ। ਦੱਸਦੇ ਜਾਂਦੇ ਆ ਜੀ ਕਿ ਇਹ ਜਿਹੜਾ ਪਿੰਡ ਆ ਗਲਾਲੀਪੁਰ, ਇਹਦੇ ਨੇੜੇ ਜਿਹੜੇ ਪਿੰਡ ਲੱਗਦੇ ਆ ਉਹਨਾਂ ਵਿੱਚੋਂ 71 ਜੀਂਬੇ, ਨਾਗੋ ਕੀ ਸਰਲੀ, 73 ਝਪਾਲ, 273 ਮਾਲਾਂ ਗਾਉਂਦੀਆਂ, 272 ਮਜ਼ਾਰੇ, 41 ਜੀਂਬੇ, 40 ਜੀਂਬੇ, ਖੂਨੀ ਸਰਾਲਾ, 38 ਡਗੋਰਾ, 39 ਡਗੋਰਾ, 274 ਸਰਿਆਲਾ ਕਲਾਂ, 275 ਪੈਂਸਰਾ, 75 ਸੋਲ। ਨਹਿਰ ਤੋਂ ਅਗਲੀ ਸਾਈਡ 'ਤੇ ਆ ਜਾਂਦੇ ਆ ਜੀ ਜਿਹੜੇ ਸਾਡੇ ਜੰਗਲੀ ਲੋਕ ਰਹਿੰਦੇ ਆ, ਜਿਨ੍ਹਾਂ ਨੂੰ ਆਪਾਂ ਸਰਾਇਕੀ ਵੀ ਕਹਿ ਲੈਂਦੇ ਹਾਂ। ਉਹਨਾਂ ਵਿੱਚ ਪਿੰਡ ਹੈਗੇ ਰਾਮੂਆਣਾ, ਨਸਰਾਣਾ, ਲੱਕ, 211 ਜੀਂਬੇ, 210 ਜੀਂਬੇ, ਤਿੱਤਰਾਂ ਵਾਲੀ। ਇਹ ਏਰੀਆ ਜਿਹੜਾ ਜੀ ਜ਼ਿਲ੍ਹਾ ਝੰਗ ਦੇ ਵਿੱਚ ਆਉਂਦਾ ਆ, ਯਾਨੀ ਨਹਿਰ ਦੀ ਪਰਲੀ ਸਾਈਡ 'ਤੇ ਜ਼ਿਲ੍ਹਾ ਝੰਗ ਆ ਜਾਂਦਾ ਜੀ, ਨਹਿਰ ਤੋਂ ਉਰਲੀ ਸਾਈਡ 'ਤੇ ਜਿਹੜਾ ਉਹ ਜ਼ਿਲ੍ਹਾ ਫੈਸਲਾਬਾਦ ਲਾਇਲਪੁਰ ਆ ਜਾਂਦਾ। ਚੱਕ ਨੰਬਰ 72 ਜੀਂਬੇ ਗਲਾਲੀਪੁਰ, ਇਹਦੀ ਆਬਾਦੀ ਤਕਰੀਬਨ 5000 ਹੈ ਜੀ, ਅਤੇ ਕਾਬਲੇ ਕਾਸਟ ਜਿਹੜੀ ਵੋਟ ਉਹ 3200 ਆ। ਰਕਬਾ ਤਕਰੀਬਨ ਜਿਹੜਾ ਉਹ 2.5 ਮਰੱਬੇ ਹੈ ਜੀ। ਇਸ ਪਿੰਡ ਦੇ ਵਿੱਚ ਜੀ 3 ਮੈਂਬਰ ਹੁੰਦੇ ਆ। ਇਹਦੇ ਵਿੱਚ ਇੱਕ ਕੁੜੀਆਂ ਦਾ ਹਾਈ ਸਕੂਲ ਹੈ, ਇੱਕ ਮੁੰਡਿਆਂ ਦਾ ਮਿਡਲ ਸਕੂਲ ਹੈ ਜੀ। 48 ਜੀਂਬੇ ਦੇ ਵਿੱਚ ਜਿਹੜਾ ਪਹਿਲੇ ਪ੍ਰਾਇਮਰੀ ਸੀ, ਫਿਰ ਹਾਈ ਸਕੂਲ, ਫਿਰ ਕਾਲਜ ਬਣਿਆ। ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਹੈ ਜੀ, ਔਰ ਇਸ ਦੀ ਤਾਮੀਰ ਇੱਕ ਸਰਦਾਰ ਨੇ ਕੀਤੀ ਸੀਗੀ। ਆਲੇ ਦੁਆਲੇ ਦੇ ਸਾਰੇ ਸਟੂਡੈਂਟ ਜਿਹੜੇ ਇਹਨਾਂ ਤਕਰੀਬਨ ਇਸੇ ਸਕੂਲ ਦੇ ਵਿੱਚੋਂ ਆਪਣੀ ਤਾਲੀਮ ਹਾਸਲ ਕਰਕੇ ਬੜੇ ਬੜੇ ਅਹੁਦਿਆਂ 'ਤੇ ਫਾਇਜ਼ ਹੋਏ ਜੀ। ਚੱਕ ਨੰਬਰ 72 ਜੀਂਬੇ ਗਲਾਲੀਪੁਰ ਦੇ ਵਿੱਚ ਰਾਜਪੂਤ ਔਰ ਗੁੱਜਰ ਜਿਹੜੇ ਉਹਨਾਂ ਦੀ ਤਾਦਾਦ ਜ਼ਿਆਦਾ ਆ ਜੀ, ਉਹ ਜਿਹੜੇ ਕਿ ਲੁਧਿਆਣਾ ਜ਼ਿਲ੍ਹਾ ਤੋਂ ਆਏ ਆ। ਇਸ ਤੋਂ ਇਲਾਵਾ ਅਰਾਈ, ਜੱਟ, ਮਲਕ, ਘੁਮਿਆਰ, ਜੁਲਾਹੇ ਔਰ ਚੌਥਾ ਹਿੱਸਾ ਤਕਰੀਬਨ ਈਸਾਈ ਬਰਾਦਰੀ ਦਾ ਜਿਹੜੇ ਇਸ ਪਿੰਡ ਦੇ ਵਿੱਚ। ਈਸਾਈਆਂ ਦਾ ਜੀ ਇੱਕ ਬਹੁਤ ਬੜਾ ਗਿਰਜਾ ਵੀ ਹੈਗਾ ਆ, ਔਰ ਉਹ ਲੋਕ ਵੀ ਮੁਕੰਮਲ ਆਜ਼ਾਦੀ ਦੇ ਨਾਲ ਆਪਣੀ ਇਬਾਦਤਗਾਹ ਦੇ ਵਿੱਚ ਇਬਾਦਤ ਕਰਦੇ ਆ ਜੀ। ਗਾਉਂ ਦਾ ਜਿਹੜਾ ਮਾਹੌਲ ਆ, ਪਿੰਡ ਦਾ ਮਾਹੌਲ ਜਿਹੜਾ ਉਹ ਬਹੁਤ ਜ਼ਬਰਦਸਤ ਔਰ ਪੁਰਸਕੂਨ ਹੈ, ਔਰ ਇੱਥੇ ਦੇ ਲੋਕ ਆਪਸ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਆ ਜੀ।
ਸਾਧੂ ਪਹਿਲਵਾਨ ਇੱਕ ਹੋਇਆ ਸੀ ਜੀ, ਉਹਦਾ ਵੀ ਤਾਲੁਕ ਇਸੇ ਪਿੰਡ ਦੇ ਨਾਲ ਸੀ, ਜਿਹੜਾ ਕਿ ਬਹੁਤ ਮਸ਼ਹੂਰ ਮਾਰੂਫ ਭੋਲੂ ਪਹਿਲਵਾਨ ਦੇ ਨਾਲ ਵੀ ਕੁਸ਼ਤੀ ਕਰਦਾ ਰਿਹਾ ਜੀ। ਤਕਰੀਬਨ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਜੀ, ਚਾਹੇ ਉਹ ਗੁੱਜਰ ਆ, ਰਾਜਪੂਤ ਆ, ਉਹ ਲੁਧਿਆਣਾ ਤੋਂ ਉੱਠ ਕੇ ਆਏ ਆ, ਜਿਨ੍ਹਾਂ ਵਿੱਚ ਗੱਦੋ ਲਖਵਾਲ, ਧਨਾਂਸੂ, ਸਲੀਮਪੁਰ ਇੱਥੋਂ ਦੇ ਰਾਜਪੂਤ ਆ ਕੇ ਬੈਠੇ ਆ, ਔਰ ਗੁੱਜਰ ਸਹੋਲੀ, ਹੰਬੜਾ, ਕੋਟਾ ਉੱਥੋਂ ਆ ਕੇ ਬੈਠੇ ਆ ਜੀ। ਜਿਹੜੀ ਮਲਕ ਬਰਾਦਰੀ ਦੇ ਲੋਕ ਆ ਉਹ ਫਿਰੋਜ਼ਪੁਰ ਤੋਂ ਆਏ ਆ ਜੀ। ਅਰਾਈ ਜਿਹੜੇ ਆ ਉਹ ਸਲੀਮਪੁਰ ਸਿੱਧੂਆਂ ਤੇ ਮਾਂਗਟਾ ਤੋਂ ਆ ਕੇ ਬੈਠੇ ਆ ਇਸ ਪਿੰਡ ਦੇ ਵਿੱਚ ਜੀ। ਈਸਰ ਸਿੰਘ ਦੀ ਹਵੇਲੀ ਹੈ ਜੀ। ਆਏ ਬਾਬੇ ਬਾਬੇ ਈਸਰ ਸਿੰਘ ਦੀ ਪਿੱਪਲ ਉਹਦੇ ਆਹ ਕੋਲ ਛੱਪੜ ਦੀ ਮਰਬਾ ਨੰਬਰ 52 ਟੋਟੇ ਹੋ ਗਏ ਹੁਣ ਟੋਟੇ ਵੰਡੇ ਗਏ। ਹਾਂ ਬਾਬੇ ਮੌਲਾ ਬਖਸ਼ ਦਾ ਬ੍ਰਹਮਾ ਜੀ ਦਾ ਹਾਂਜੀ ਗੁੱਜਰ ਦਾ, ਹਾਂਜੀ ਉਹਦੇ 6 ਪੁੱਤ, ਇੱਕ ਫੌਜ ਹੋ ਗਿਆ ਇੰਡੀਆ 'ਚ, ਪੰਜਾਂ ਦੇ ਥਾਂ ਵੰਡਿਆ ਗਿਆ ਸਾਰਾ। ਹਾਂਜੀ ਜਹਾਂ ਉਹਨਾਂ ਦੀ ਔਲਾਦ ਆ ਗਈ। ਹਾਂਜੀ ਆ ਏਕਣ ਦਰਵਾਜ਼ੇ ਬਣੇ ਨੇ, ਠੀਕ ਹੈ। ਠੀਕ ਹੈ ਜੀ। ਉਹ ਜਿਹੜਾ ਚਪਾਲ ਦਾ ਸੀ ਬੋੜ ਸਿੰਘ ਸੀ, ਬੋੜ ਸਿੰਘ ਕਹਿੰਦਾ ਸੀ ਅੰਮ੍ਰਿਤਸਰ ਇੱਥੇ ਬਾਗ ਦਾ ਸਰਦਾਰ ਜੀ ਬੋੜ ਸਿੰਘ। ਕਿਆ ਬਾਤ ਸੀ। ਪੱਤਰ ਦਾ ਬੋੜ ਸਿੰਘ ਸੀ, ਬੜਾ ਤਕੜਾ ਬੰਦਾ ਸੀ। ਇਹਦੇ ਕਿੰਨੇ ਮੁਰੱਬੇ ਸੀ ਈਸਰ ਸਿੰਘ ਦੇ? 7 ਮਿੰਟ 7 ਮੁਰੱਬੇ। 7 ਮੁਰੱਬੇ ਇਹਦਾ ਇੱਕ 52 ਸਾਡੇ ਵਾਲਾ 60 52। ਇੱਥੇ ਤੱਕ ਕੱਚੀ ਦੀਵਾਰ ਹੁੰਦੀ ਸਿਰੇ ਤੱਕ, ਹਾਂਜੀ ਇਹਦਾ ਬੜਾ ਖਾਲਾ ਹੁੰਦਾ। ਹਾਂਜੀ ਜਿਹੜਾ ਸੀ ਬੋੜ ਸਿੰਘ, ਉਹ ਇੰਨਾ ਤਗੜਾ ਚੌਧਰੀ ਸੀ, ਉਹ 11 ਚੌਧਰੀ ਸੀ ਇਸ ਪਿੰਡ। ਜੀ ਇੱਕ ਨਜ਼ੀਰ ਜਲਾਹੇ ਦੀ ਬੱਕਰੀ ਚੱਕ ਕੇ ਲੱਕਾਂ ਵਾਲੇ ਲੈ ਗਏ। ਹਾਂਜੀ ਉਹ ਰੋਂਦਾ ਗਿਆ, ਕਹਿੰਦਾ ਬੋੜ ਸਿੰਘ ਕੋ ਹਾਂ, ਕਹਿੰਦਾ ਚਾਚਾ ਚਪਾਲ ਵਾਲੇ ਕੋ ਮੇਰੀ- 73 ਜੀਂਦੇ ਚਪਾਲ। ਮੇਰੀ ਬੱਕਰੀ ਲੈ ਗਏ। ਉਹਨੇ ਕਿਹਾ ਰੋਣਾ ਪੁੱਤ, ਕਹਿੰਦਾ ਮੈਂ ਰੋਣਾ ਨਾ ਹਟ। ਉਹਨੇ ਕਿਹਾ ਚੱਕੋ ਕਰਵਾਣਾ 11 ਆਹ ਬੋਰਡ ਆ ਜੀ, ਉਹ ਆਹ ਪਿੱਪਲ ਮੁਰੱਬਾ ਨੰਬਰ 42। ਬਤਾ ਇਹ ਮੁਰੱਬਾ ਨੰਬਰ 42 ਹੈ ਜੀ। ਇਹ 21ਵਾਂ ਕਿਲਾ ਹੈ। 21ਵਾਂ ਕਿੱਲਾ ਮੁਰੱਬਾ ਨੰਬਰ 22 ਨੇ 42। ਜੀ ਆ ਵੀ ਗੁੱਟ ਟਿੱਪਰ ਵੀ ਉਦੋਂ ਦਾ ਹੀ ਖੜਾ ਜੀ, ਆ ਛੱਪੜ ਵੀ ਉਦੋਂ ਦਾ ਹੀ ਆ, ਹਾਂਜੀ ਪਾਕਣ ਬਾਣੇ ਤੋਂ ਇਹ ਪਹਿਲਾਂ। ਸਰਦਾਰ ਛੱਡ ਗਏ। ਹਾਂਜੀ ਸਰਦਾਰ ਛੱਡ ਗਏ ਸੀ। ਹਾਂਜੀ ਉਹਨੇ 11 ਸਰਦਾਰਾਂ ਨੂੰ ਤਲਵਾਰਾਂ ਫੜਾਈਆਂ। ਕਹਿੰਦਾ ਆ ਜਾਓ, ਘੋੜੀਆਂ ਦੇ ਬਹਿ ਕੇ ਲੱਕਾਂ ਦੇ ਢੱਕ ਦੇ ਦਾ ਪਿੱਛੇਰਾ ਪਾ ਲਿਆ। ਹਾਂਜੀ ਕਹਿੰਦਾ ਭਤੀਜਾ ਰੋਂਦਾ ਦੇਖਿਆ ਨਹੀਂ ਜਾਂਦਾ, ਬੱਕਰੀ ਲਿਆ ਦੋ। ਨਿਕਲ 11 ਵਜੇ ਗਾਟੇ ਲਾ ਦੋ। ਜੀ 11 ਵਜੇ ਬੱਕਰੀ ਲਿਆ ਕੇ ਖੜੀ ਕਾਟੀ ਸੀ ਗੋਲ। ਗੱਲਾਂ ਆਈ ਬੰਦੇ ਹਾਂਜੀ ਨਾਲੇ ਬਾਕੀ ਇਹ ਬਾਤ ਨਾ ਹਾਂਜੀ ਮਰਦ ਵਾਸਤੇ ਘੋੜਾ ਸਾਤੇ ਕੁੱਤਾ ਰੱਖ। ਪੇਪਰ ਹੋਣੇ ਆ ਜੀ ਕਹਿੰਦੇ ਠੀਕ ਹੈ। ਇਹਨਾਂ ਦੇ ਜੀ। ਈਸਰ ਸਿੰਘ ਦੀ ਹਵੇਲੀ ਹੈ ਜੀ ਪੁਰਾਣੀ। ਬਣੀਆਂ ਪੈ ਗਈਆਂ, ਬਣੀਆਂ ਗਈਆਂ ਆਲੇ ਪਾਸੇ ਜਿਹੜੇ ਫਾਟਕ ਤੁਹਾਨੂੰ ਦਿਖਾਏ ਪੁਰਾਣੇ ਲੱਗੇ ਹੋਏ। 9 ਟੈਲਾਂ ਦੇ ਹਲੇ ਵੀ ਲਿਖਿਆ ਈਸਰ ਸਿੰਘ ਗੁਰਮੁਖੀ 'ਚ ਹਾਂ ਹੈ ਜੀ। ਸਰਦਾਰ ਈਸਰ ਸਿੰਘ। ਉਹਦਾ ਪੁੱਤ ਉਸ ਵੇਲੇ ਇੰਨਾ ਪੜਿਆ ਸੀ, ਸੈਕਟਰੀ ਲੱਗੇ। ਹਾਂਜੀ ਚਪਾਲ ਜਿੰਦੇ ਦੇ ਵਿੱਚ ਜਿਹੜਾ ਨਾ 73 ਚਪਾਲ ਜਿੰਦੇ ਦੇ ਵਿੱਚ ਉੱਥੇ ਬੋੜ ਸਿੰਘ ਸੀ, ਉਹ ਵੀ ਬੜਾ ਬੰਦਾ ਸੀ। ਇਹ ਜਿਹੜਾ ਈਸਰ ਸਿੰਘ ਜੀ ਦਾ ਪੋਤਾ ਹੈ, ਇਸ ਵੇਲੇ ਅਮਰੀਕਾ 'ਚ। ਅੱਛਾ ਈਸਰ ਸਿੰਘ ਦਾ। ਘੰਟਾ ਕਦਾ ਕਰਦਾ, 12ਵੇਂ ਮਹੀਨੇ 'ਚ ਨਹੀਂ ਆਉਣਾ। ਅੱਛਾ ਜੀ। ਉਹਨੇ ਕਿਹਾ ਮੈਨੂੰ ਸਾਰੇ ਤੂੰ ਮੇਰੀ ਸੈਰ ਕਰਾਵੇਂਗਾ। ਮੈਂ ਕਿਹਾ ਇੰਸ਼ਾਅੱਲਾ ਮੇਰੀ ਕਦਰ ਕਰੇਗਾ, ਮੈਂ ਸਰਦਾਰੀ ਆऊँ ਤਾਂ ਦੇਖਾਂਗੇ। 12ਵੇਂ ਮਹੀਨੇ 'ਚ ਆਉਣਾ ਉਹਨੇ। 12ਵੇਂ ਅੱਛਾ ਇਹਨਾਂ ਨੂੰ ਮੋੜਾਂ ਦੇ ਕਹਿੰਦੇ ਆ। ਇਹ ਪਿੱਛੋਂ ਧਨਾਨ ਸੂਦੇ ਆ ਹੈ ਜੀ। ਇਹ ਹਵੇਲੀ ਸੀ ਇਹਨਾਂ ਦੀ, ਹੁਣ ਤੱਕ ਬਣੀਆਂ ਬੁਣੀਆਂ ਪੈ ਗਈਆਂ, ਛੋਟੀ ਹੋ ਗਈ। ਉਧਰ ਵੀ ਬਣਾਈਆਂ, ਉਹ ਵੀ ਖੜੀ ਆ ਢੱਗੇ ਨਾਲ ਖੜੀ ਜਿਹੜੀ ਦੇਸੀ ਢੱਗੇ ਆ ਜੀ, ਆ ਰੇੜੀ ਆ। ਹਾਂਜੀ ਇਹ ਵੀ ਜੂਨੇ ਮੋੜ ਉਹਨਾਂ ਦੇ ਨਹੀਂ, ਇਹ ਪਿੱਛੋਂ ਸਲਿੰਪਰ ਦੇ ਆ। ਇਹ ਸਲੀਮਪੁਰ ਦੇ ਜੀ। ਪਿੱਛੋਂ ਸਲਿੰਪਰ। ਜਿਹੜੇ ਕਹਿੰਦੇ ਆ ਵੀ 2 ਮਿੰਟ ਆ ਨਾ ਬਾਬਾ ਸਾਰੇ ਮਾਲ ਦੇ ਆ, ਘੋੜੀ ਵੀ ਤਾਂ ਇਧਰਲੇ ਬੋਲ ਦੀ ਵੀ ਠੀਕ ਹੋ ਗਿਆ, ਨੈਟ ਠੀਕ ਤੇ ਹੋ ਗਿਆ। ਦੇਣੀ ਆ ਕਿ ਉਹ ਫਿਰ ਇਹ ਤਾਂ ਨਹੀਂ ਵੀ ਅੱਧੀ ਮਿੰਟ ਦੀ ਹੋਵੇ ਤਾਂ ਮੁੱਕ ਜਾ। ਨਹੀਂ ਅਗਲਾ ਦੇਖੇ ਜਾ ਕੇ।
ਇੱਥੇ ਆ ਗਿਆ ਤੇ ਪੂਰੀ ਲੜਾਈ ਕਾਜੀ ਤਾਜੀ ਹੋਈ ਸੀ ਗਾਂਵੀਆਂ ਦੀ ਪਹਿਲਾਂ ਆਪਣੇ ਮੋਟਰਸਾਈਕਲ ਦੇ ਵਿੱਚ ਲਿਆਈ ਤੇ ਇਹਨਾਂ ਦੇ ਉੱਤੇ ਕੋਈ ਸਕੋਰ ਨਾ ਸੀ ਉਹ 52 ਬਰਬੇ ਜਿਨ੍ਹਾਂ ਦੀ ਜ਼ਮੀਨ ਮੈਂ ਤਾਂ ਚਲੇ ਨਾਮ ਤੇ ਕਿੰਨੀ ਪਾ ਕੇ ਡਰਦੇ ਨਹੀਂ ਕੱਢੇ ਇਹ ਤਾਂ ਡਰਦੇ ਉੱਤੇ ਜਾਣ ਹੀ ਨਾ ਇੱਕ ਦੂਜੇ ਦੇ ਕੋਲ ਤੇ ਵੱਲੀ ਦੇ ਸੱਤੇ ਨੂੰ ਪਤਾ ਹੀ ਹੈ ਉਹ ਤਾਂ ਬਾਹਰ ਹੀ ਨਹੀਂ ਕੋਈ ਅੱਲਾ ਤਾਲਾ ਦੀ ਇਹ ਪਿੰਡ ਜਿਹੜਾ ਜੀ ਫੈਸਲਾਬਾਦ ਔਰ ਗੋਜਰੇ ਦੇ ਤਕਰੀਬਨ ਦਰਮਿਆਨ ਦੇ ਵਿੱਚ ਪੈਂਦਾ ਹੈ ਜੀ। ਬਹੁਤ ਹੀ ਖੂਬਸੂਰਤ ਪਿੰਡ। ਤੁਸੀਂ ਦੇਖੋਗੇ ਕਿ ਇਸ ਪਿੰਡ ਦੇ ਵਿੱਚ ਅੱਜ ਵੀ ਸਰਦਾਰਾਂ ਦੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਮੌਜੂਦ ਆ, ਜਿਨ੍ਹਾਂ ਵਿੱਚ ਤੁਹਾਨੂੰ ਕੁਝ ਗੇਟ ਵੀ ਨਜ਼ਰ ਆਉਣਗੇ ਜਿਹੜੇ ਕਿ ਸਿੱਖਾਂ ਦੇ ਦੌਰ ਦੇ ਉਸ ਟਾਈਮ ਦੇ ਲੱਗੇ ਹੋਏ ਆ। ਇਸ ਪਿੰਡ ਦੇ ਵਿੱਚ ਇੱਕ ਹਵੇਲੀ ਜਿਹੜੀ ਕਿ ਜਿਉਣਾ ਮੋੜ ਦੇ ਨਾਂ ਤੋਂ ਮਸ਼ਹੂਰ ਆ ਜੀ, ਉਹ ਅੱਜ ਵੀ ਇਸ ਪਿੰਡ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਜੀ। ਦੋਸਤੋ, ਜੇਕਰ ਤੁਸੀਂ ਵੀ ਆਪਣੇ ਬਜ਼ੁਰਗਾਂ ਦਾ ਪਿੰਡ ਦੇਖਣਾ ਚਾਹੁੰਦੇ ਹੋ ਤੇ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦੇ ਆ। ਦੱਸਦੇ ਜਾਂਦੇ ਆ ਜੀ ਕਿ ਇਹ ਸਾਰੀ ਵੀਡੀਓ ਜਿਹੜੀ ਆ ਇਹਦੇ ਵਿੱਚ ਰਾਣਾ ਤਾਹਰ ਸਾਹਿਬ, ਉਹਨਾਂ ਦਾ ਬਹੁਤ ਬੜਾ ਕਿਰਦਾਰ ਆ ਜੀ। ਉਹਨਾਂ ਨੇ ਸਾਨੂੰ ਬਹੁਤ ਮਾਲੂਮਾਤ ਦਿੱਤੀ ਆ ਔਰ ਪਿਛੋਕੜ ਨਾਲ ਜੁੜੇ ਹੋਏ ਲੋਕ ਨੇ ਜੀ ਉਹ। ਬਹੁਤ ਸ਼ੁਕਰੀਆ ਜੀ।